ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਵੇਖ ਅਤੇ ਸੁਣ ਰਹੇ ਹੋ ਤੁਸੀਂ ਤੇ ਪ੍ਰੋਗਰਾਮ ਹੈ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਖਬਰਾਂ ਦਾ ਵਿਸ਼ਲੇਸ਼ਣ ਹੁੰਦਾ ਹੈ ਤੇ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਵਿਸ਼ੇਸ਼ ਤੌਰ ਤੇ ਮੌਜੂਦ ਹੁੰਦੇ ਨੇ ਮਿੰਟੂ ਗੁਰਸਰੀਆ ਜੀ। ਖਬਰਾਂ ਦੇ ਵੱਲ ਵਧਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਸਾਡੇ ਸਪਾਂਸਰਸ ਦਾ ਧੰਨਵਾਦ ਕਰਦੇ ਚੱਲੀਏ। ਸਪਾਂਸਰਸ ਦੇ ਵਿੱਚ ਸਭ ਤੋਂ ਪਹਿਲਾਂ ਖਾਲਸਾ ਇੰਸ਼ੋਰੈਂਸ ਏਜੰਸੀ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਜੇ ਟਰਕੀਆਣਾ ਸੰਪਰਕ ਕਰ ਸਕਦੇ ਹੋ USA ਦੀ ਇਮੀਗ੍ਰੇਸ਼ਨ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਾਂ ਸਹਾਇਤਾ ਦੇ ਲਈ। ਜੀਕੇ ਧਨੋਟਾ, ਕ੍ਰਿਸ਼ਨ ਧਨੋਟਾ, ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ, ਵੁੱਡਲੈਂਡ, ਪਰਮਜੀਤ ਕੌਰ ਰੰਗੀ, ਵੇਕਾਵਿਲ, ਹਰਨੇਕ ਸਿੰਘ ਪਾਵਲਾ, ਇੰਡੀਅਨ ਕੁਜ਼ੀਨ ਵਾਲੇ, ਰੈਂਟਨ, GN ਲਿਊਬ ਐਂਡ ਟਰੱਕ ਵਾਸ਼, ਆਇਲ ਚੇਂਜ, 에ਅਰ ਬ੍ਰੇਕ, ਨਵੇਂ ਪੁਰਾਣੇ ਟਾਇਰ ਲੈ ਸਕਦੇ ਹੋ। ਇਹ ਸਾਰਾ ਕੰਮ ਕਰਵਾਉਣ ਦੇ ਲਈ ਨਿਮਾ ਸਹੋਤਾ ਜਿਹਨੂੰ ਕਾਲ ਕਰ ਸਕਦੇ ਹੋ। ਨੰਬਰ ਹੈ 209 277 0113 ਤੇ ਲੋਕੇਸ਼ਨ ਹੈ ਸੈਂਟਾਨੇਲਾ ਦੀ। ਬੂਟਾ ਸਿੰਘ ਰਾਣੀਪੁਰ ਫ੍ਰਿਜ਼ਨੋ। ਸਾਡੇ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜਾ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਸਹਾਇਤਾ ਕਰਦੇ ਨੇ। ਸੋ ਅੱਗੇ ਵਧੀਏ, ਸਵਾਗਤ ਕਰਦੇ ਹਾਂ ਮਿੰਟੂ ਗੁਰਸਰੀਆ ਜੀ ਦਾ। ਸਤਿ ਸ਼੍ਰੀ ਅਕਾਲ ਮਿੰਟੂ ਜੀ। ਜੀ ਸ਼ੁਕਰੀਆ ਜੀ ਗੁਰਪ੍ਰੀਤ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸੋ ਮਿੰਟੂ ਜੀ ਆਪਾਂ ਹੁਣ ਖਬਰਾਂ ਦੇ ਵੱਲ ਨੂੰ ਹੋਈਏ। CM ਮਾਨ ਨੇ ਚੰਨੀ ਨੂੰ ਨਿਸ਼ਾਨੇ ਤੇ ਲਿਆ ਜੀ, ਕਿਹੜਾ ਵੱਡਾ ਖੁਲਾਸਾ ਕਰਤਾ? ਹਾਂਜੀ ਦੇਖੋ, ਇਹਨਾਂ ਦਾ ਚੱਲਦਾ ਹੀ ਹੈ, ਤੁਹਾਨੂੰ ਪਤਾ ਹੀ ਹੈ, ਮੋਹ ਪਿਆਰ ਸਿਆਸਤਦਾਨਾਂ ਦਾ ਜਿਹੜਾ ਹੈ ਕੁਛ ਜ਼ਿਆਦਾ ਹੀ ਹੁੰਦਾ ਹੈ। ਦਰਅਸਲ ਕੀ ਹੈ ਕਿ ਜਦੋਂ ਵੀ CM ਸਾਹਿਬ ਅੱਜ ਕੱਲ੍ਹ ਭਾਸ਼ਣ ਕਰਦੇ ਆ ਤਾਂ ਤੁਹਾਨੂੰ ਪਤਾ ਹੈ ਉਹਦੇ 'ਚ ਕਵਿਤਾਵਾਂ, ਕਿਉਂਕਿ ਉਹਨਾਂ ਦੇ ਅੰਦਰਲਾ ਕਵੀ ਹੈ ਜਿਹੜਾ ਉਹ ਵੀ ਅੰਗੜਾਈ ਲੈਂਦਾ ਹੈ। ਇਸ ਤੋਂ ਇਲਾਵਾ ਚੁਟਕਲੇਬਾਜ਼ੀ, ਕਿਉਂਕਿ ਉਹਨਾਂ ਦੇ ਵਿੱਚ ਇੱਕ ਕਮੇਡੀਅਨ ਵੀ ਹੈ। ਇਸ ਤੋਂ ਇਲਾਵਾ ਉਹਨਾਂ ਦੇ ਵਿੱਚ ਇੱਕ ਸਿਆਸੀ ਆਲੋਚਕ ਵੀ ਮੌਜੂਦ ਆ। ਤਾਂ ਫਿਰ ਜਦੋਂ ਸਿਆਸੀ ਆਲੋਚਕ ਭੜਕ ਮਾਰਦਾ ਤਾਂ ਫਿਰ ਜ਼ਾਹਰਾ ਜੀ ਗੱਲ ਹੈ ਕਿ ਬਈ ਵਿਰੋਧੀਆਂ ਨਿਸ਼ਾਨੇ ਤੇ ਤਾਂ ਲਿਆ ਹੀ ਜਾਏਗਾ। ਚਰਨਜੀਤ ਚੰਨੀ ਬਾਰੇ ਬੋਲਦੇ ਆ ਅੱਜ ਉਹਨਾਂ ਨੇ ਅਹਿਮ ਖੁਲਾਸਾ ਕੀਤਾ। ਕਹਿੰਦੇ ਕਿ ਯਾਰ ਪਿਛਲੇ ਦਿਨ ਹੀ ਮੈਂ ਗਿਆ ਸਾਂ ਧਰਮਸ਼ਾਲਾ ਦੇ ਵਿੱਚ ਇੱਕ ਕ੍ਰਿਕਟ ਮੈਚ ਵੇਖਣ। ਉੱਥੇ ਮੈਨੂੰ ਇੱਕ ਮੁੰਡਾ ਮਿਲਿਆ ਪੰਜਾਬ ਦੀ ਟੀਮ ਦਾ ਖਿਡਾਰੀ, ਤੇ ਉਹਨੇ ਕਿਹਾ ਕਿ ਮੇਰੀ ਫਾਈਲ ਪਈ ਸੀ ਨੌਕਰੀ ਵਾਲੀ, ਮੈਂ ਗਿਆ ਚੰਨੀ ਸਾਹਿਬ ਕੋਲ ਤੇ ਚੰਨੀ ਸਾਹਿਬ ਕਹਿੰਦੇ ਕਿ ਤੂੰ ਮੇਰੇ ਭਣੇਵੇਂ ਕੋਲ ਚੱਲ ਜਾ, ਭਾਂਜੇ ਕੋਲ ਚੱਲ ਜਾ, ਉਹੀ ਹਨੀ ਬੰਨੀ ਸੰਨੀ ਕੇ ਕੀ ਨਾਮ ਹੈ ਉਹਦਾ। ਤੇ ਮੁੜ ਕੇ ਕਹਿੰਦੇ ਕਿ ਮੈਂ ਉਹਦੇ ਕੋਲ ਗਿਆ ਤੇ ਉਹ ਕਹਿੰਦਾ ਵੀ 2 ਲੱਗੇਗਾ 2। ਅਸੀਂ 2 ਲੱਖ ਰੁਪਈਆ ਲੈ ਗਏ ਆ ਤੇ ਫਿਰ ਅਸੀਂ ਜਦੋਂ ਭੌਂ ਕੇ ਗਏ ਉਹਨੇ ਆਖਿਆ 2 ਲੱਖ ਅਸੀਂ ਕੀ ਕਰਨਾ? 2 ਕਰੋੜ 2 ਕਰੋੜ ਕਿਹਾ ਤੁਹਾਨੂੰ। ਉਹ ਕਹਿੰਦੇ ਕਿ ਅਸੀਂ ਫਿਰ ਬਈ ਉਥੋਂ ਮੁੜ ਆਏ ਆ ਵਾਪਸ, ਫਾਈਲ 'ਚ ਵੀ ਪਈ ਹੈ। ਇਹ ਜਿਹੜੀ ਗੱਲ ਇਹਨਾਂ ਨੇ ਕਹੀ ਤਾਂ ਚੰਨੀ ਸਾਹਿਬ ਇਸ ਗੱਲ ਨੂੰ ਸੁਣ ਕੇ ਬੜੇ ਤਲਖੀ ਚ ਆਏ। ਉਹਨਾਂ ਨੇ ਆਖਿਆ ਝੂਠ ਮਤ ਬੋਲੋ, ਜਿਵੇਂ ਗਾਣਾ ਨਾ ਸਜਨ ਰੇ ਝੂਠ ਮਤ ਬੋਲੋ, खुदा के पास जाना है वहां ना हाथी है ना घोड़ा है वहां पैदल ही जाना है। ਤਾਂ ਇਹ ਕਹਿੰਦੇ ਕਿ ਝੂਠ ਮਤ ਬੋਲੋ, ਝੂਠ ਨਾ ਬੋਲੋ, ਮੇਰੇ ਨਾਲ ਦਰਬਾਰ ਸਾਹਿਬ ਚੜੋ ਜੇ ਮੈਂ ਕਦੇ ਵੀ ਇਸ ਤਰ੍ਹਾਂ ਦੀ ਕੋਈ ਗੱਲ ਕੀਤੀ ਹੋਵੇ। ਉਹ ਕਹਿੰਦੇ ਕਿ ਦੋਸ਼ ਬਿਲਕੁਲ ਬੇਬੁਨਿਆਦ ਨੇ, ਝੂਠੇ ਨੇ। ਮੈਂ ਕਿਸੇ ਖਿਡਾਰੀ ਨੂੰ ਭਾਂਜੇ ਕੋਲ ਨਹੀਂ ਭੇਜਿਆ ਤੇ ਨਾ ਹੀ ਮੈਂ ਕਦੇ ਇਸ ਤਰ੍ਹਾਂ ਦੀ ਗੱਲ ਕੀਤੀ ਆ। ਇਹ ਬਿਲਕੁਲ ਗਲਤ ਆ ਕਿ ਜੇਕਰ ਤੁਹਾਡੇ ਕੋਲ ਸਬੂਤ ਹੈ ਤਾਂ ਸਬੂਤ ਪੇਸ਼ ਕਰੋ। ਮਤਲਬ ਕਿ ਗੱਲ ਹੁਣ 100 ਨੇਮ ਤੇ ਚਲੇ ਗਈ ਆ। ਜਦੋਂ 100 ਨੇਮ ਤੇ ਗੱਲ ਚਲੇ ਜਾਵੇ ਤਾਂ ਤੁਹਾਨੂੰ ਪਤਾ ਹੀ ਹੈ ਫਿਰ ਬਹੁਤ ਦੂਰ ਤੱਕ ਗੱਲਾਂ ਸਮਝ ਲਓ ਕਿ ਅਪੜ ਗਈਆਂ। ਹੁਣ ਇਸ ਮਾਮਲੇ 'ਚ ਕੀ ਇਹਨਾਂ ਦਾ ਚੈਲੰਜ ਕਬੂਲ ਕੀਤਾ ਜਾਵੇਗਾ? ਵੈਸੇ ਤਾਂ ਦਰਬਾਰ ਸਾਹਿਬ ਵੜਨ ਦੀ ਗੱਲ ਜਿਹੜੀ ਹੈ ਉਹ ਕਿਤੇ ਆ। ਹਾਂ ਇਹ ਆ ਕਿ ਸਬੂਤ ਵਾਲੀ ਗੱਲ ਜਿਹੜੀ ਹੈ ਉਸ ਨਾਲ ਮੈਂ ਵੀ ਮੁਤਫਿਕ ਹਾਂ ਕਿ ਮੌਕੇ ਦਾ ਮੁੱਖ ਮੰਤਰੀ ਹੋਵੇ ਤੇ ਉੱਥੇ ਇਸ ਤਰ੍ਹਾਂ ਦੀ ਵੱਡੀ ਗੱਲਬਾਤ ਸੁਣ ਕੇ ਤੇ ਮੁੱਖ ਮੰਤਰੀ ਉੱਥੇ ਕੋਈ ਅੱਗੋਂ ਜੋਕ ਮਾਰ ਆਵੇ ਜਾਂ ਚੁੱਪ ਕਰ ਆਵੇ, ਇਹ ਨਹੀਂ ਹੋਣਾ ਚਾਹੀਦਾ। ਇਹਨਾਂ ਨੂੰ ਹੁਣ ਕਿਉਂਕਿ ਮੌਕੇ ਦੇ ਮੁੱਖ ਮੰਤਰੀ ਆ, ਸਾਰਾ ਕੁਛ ਇਹਨਾਂ ਦੇ ਕੋਲ ਆ, ਠੀਕ ਹੈ। ਉਸਦਾ ਨਾਮ ਜੇਕਰ ਨਹੀਂ ਜਨਤਕ ਕਰਨਾ ਚਾਹੁੰਦੇ ਤਾਂ ਨਾ ਜਨਤਕ ਕਰਨ, ਕੋਈ ਦਿੱਕਤ ਨਹੀਂ ਹੈ, ਪਰ ਹੁਣ ਛੱਡਣ ਨਾ। ਤੇ ਜੇ ਇਹਨਾਂ ਨੇ ਇਸ ਗੱਲ ਨੂੰ ਐਵੇਂ ਆਈ ਗਈ ਕਰ ਦਿੱਤਾ ਤਾਂ ਫਿਰ ਲੋਕ ਸਮਝਣਗੇ ਕਿ ਇਹ ਹਾਲੇ ਵੀ ਰੇੜ ਜਾਂਦੇ ਆ। ਵੀ ਵਿਰੋਧੀ ਧਿਰ 'ਚ ਹੁੰਦੇ ਆ ਜਦੋਂ ਭਾਸ਼ਣਬਾਜ਼ੀ ਕਰਦੇ ਸੀ ਉਦੋਂ ਤਾਂ ਰੇੜਦੇ ਸੀਗੇ, ਬਥੇਰਾ ਕੁਛ ਰੇੜ ਜਾਂਦੇ ਸੀਗੇ, ਤਾਂ ਬਈ ਹਾਲੇ ਵੀ ਰੇੜ ਨੂੰ ਨਹੀਂ ਹਟਦੇ। ਤਾਂ ਇਹ ਮੁੱਖ ਮੰਤਰੀ ਦੇ ਅਹੁਦੇ ਤੇ ਬੈਠੇ ਆ, ਇਹਨਾਂ ਦੀ ਕ੍ਰੈਡੀਬਿਲਿਟੀ ਆ, ਇਹਨਾਂ ਦੀ ਜਵਾਬਦੇਹੀ ਆ। ਤੇ ਜੇ
ਕੋਈ ਇਸ ਤਰ੍ਹਾਂ ਖਿਡਾਰੀ ਨੈਸ਼ਨਲ ਇੰਟਰਨੈਸ਼ਨਲ ਖਿਡਾਰੀ ਇਹ ਖੁਲਾਸਾ ਕਰਦਾ ਕਿ ਮੇਰੇ ਕੋਲੋਂ 2 ਕਰੋੜ ਰੁਪਈਆ ਮੰਗਿਆ ਗਿਆ ਤੇ ਫਾਈਲ ਉੱਥੇ ਪਈ ਆ, ਫਿਰ ਤੇ ਸਭ ਤੋਂ ਵੱਡਾ ਸਬੂਤ ਆ ਕਿ ਜੇ ਫਾਈਲ ਹੀ ਉੱਥੇ ਪਈ ਹੈ ਤੇ ਤੁਹਾਨੂੰ ਹੋਰ ਇਸ ਤੋਂ ਵੱਡਾ ਸਬੂਤ ਕੀ ਚਾਹੀਦਾ ਹੈ। ਸੋ ਇਸ ਕਰਕੇ ਗੱਲ ਜਿਹੜੀ ਹੈ ਹੁਣ ਹਾਸੇ ਠੱਠੇ 'ਚ ਨਹੀਂ ਜਾਣੀ ਚਾਹੀਦੀ, ਸਮਾਂ ਦੀ ਗੰਭੀਰਤਾ ਵੱਲ ਲਿਜਾਣੀ ਚਾਹੀਦੀ ਆ ਕਿ ਜੇਕਰ ਕਿਸੇ ਨੇ ਇਸ ਤਰ੍ਹਾਂ 2 ਕਰੋੜ ਰੁਪਈਆ ਉਸ ਖਿਡਾਰੀ ਤੋਂ, ਉਸ ਮੁੰਡੇ ਤੋਂ ਮੰਗਿਆ ਜੋ ਸਾਡੇ ਲਈ, ਸਾਡੀ ਪੰਜਾਬੀਅਤ ਵਾਸਤੇ, ਸਾਡੀ ਕੌਮ ਵਾਸਤੇ, ਸਾਡੇ ਖਿੱਤੇ ਵਾਸਤੇ ਮਾਣ ਆ, ਤੇ ਜੇ ਉਹਦੇ ਤੋਂ ਇਸ ਤਰ੍ਹਾਂ ਰਿਸ਼ਵਤ ਮੰਗੀ ਗਈ ਆ ਤਾਂ ਬਿਲਕੁਲ ਅਸੀਂ ਨਾਲ ਆ ਇਸ ਗੱਲ ਤੇ, ਅਸੀਂ ਸਹਿਮਤ ਆ ਕਿ ਇਹਨਾਂ ਨੂੰ ਕਾਰਵਾਈ ਕਰਨੀ ਚਾਹੀਦੀ ਆ, ਪਰ ਇਹਨਾਂ ਨੂੰ ਸਬੂਤ ਤੱਥ ਪੇਸ਼ ਕਰਨੇ ਚਾਹੀਦੇ। ਜੀ ਇਹ ਤਾਂ ਹੈ, ਗੱਲ ਹਵਾ ਹਵਾਈ ਦਾ ਹੋ ਜਵੇ ਨਾ, ਬਸ ਇੱਕ ਤੰਜ ਜਿਹਾ ਕੱਸਣਾ, ਉਸ ਤੋਂ ਬਾਅਦ ਗੱਲ ਖਤਮ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ। ਪੂਰੀ ਕਾਰਵਾਈ ਹੋਣੀ ਚਾਹੀਦੀ। ਆਪਾਂ ਅੱਗੇ ਵੱਲ ਚੱਲੀਏ, ਗੱਲ ਕਰੀਏ ਹੁਣ 2000 ਰੁਪਏ ਦੇ ਨੋਟ ਦੀ। ਆਰਬੀਆਈ ਗਵਰਨਰ ਸਾਹਿਬ ਕਹਿ ਰਹੇ ਨੇ ਵੀ ਇਹਦਾ ਮਨੋਰਥ ਜਿਸ ਲਈ ਇਹਨੂੰ ਲਿਆਂਦਾ ਸੀ ਉਹ ਪੂਰਾ ਹੋ ਗਿਆ, ਤਾਂ ਕਰਕੇ ਹੁਣ ਛੁੱਟੀ ਕਰ ਰਹੇ ਆ ਇਸ ਨੋਟ ਦੀ। ਕੀ ਹੈ ਜੀ ਸਾਰਾ ਮਾਮਲਾ? ਨਹੀਂ, ਮਨੋਰਥ ਕਾਹਦਾ ਪੂਰਾ ਹੋ ਗਿਆ? ਇਹ ਤਾਂ ਨੋਟ ਹੀ ਪੂਰਾ ਹੋ ਗਿਆ। ਸੁੱਖ ਨਾਲ ਆਪਾਂ ਕਹਿੰਦੇ ਫਲਾਣਾ ਪੂਰਾ ਹੋ ਗਿਆ ਤੇ ਨੋਟ ਹੀ ਪੂਰਾ ਹੋ ਗਿਆ। ਮਨੋਰਥ ਤੇ ਕੀ ਪੂਰਾ ਹੋਣਾ ਇਹਦਾ? ਹੁਣ ਮੈਨੂੰ ਦੱਸੋ, ਮਨੋਰਥ ਸਾਨੂੰ ਤੇ ਸਮਝ ਨਹੀਂ ਲੱਗਿਆ ਅੱਜ ਤੱਕ। ਮੈਨੂੰ ਤੇ ਨੋਟਬੰਦੀ ਦੇ ਮਨੋਰਥ ਦਾ ਨਹੀਂ ਪਤਾ ਲੱਗਿਆ ਵੀ ਨੋਟਬੰਦੀ ਦਾ ਮਨੋਰਥ ਕੀ ਸੀਗਾ। ਤਾਂ ਗੱਲ ਇਹ ਆ ਕਿ ਬਈ ਇਹ ਪਹਿਲਾਂ ਨੋਟਬੰਦੀ, ਹੁਣ ਨੋਟ ਬੰਦ, ਇਹ ਖੇਡ ਜੀ ਖੇਡੀ ਜਾਂਦੇ ਆ। ਦਰਅਸਲ ਕੀ ਸੀਗਾ ਕਿ ਦੇਖੋ, ਹੁਣ ਇਹ ਆਪਣੀ ਬੇਵਕੂਫੀ ਨੂੰ ਬੇਵਕੂਫੀ ਤੇ ਕਹਿ ਨਹੀਂ ਸਕਦੇ। ਛੋਟੀ ਜੀ ਗੱਲ ਆ ਕਿ ਕਿਸੇ ਨੇ ਕਿਹਾ ਕਿ ਤਲਾਅ ਦੇ ਵਿੱਚ ਮਗਰਮੱਛ ਹੈ, ਉਸ ਬੇਵਕੂਫ ਨੇ ਸਾਰਾ ਪਾਣੀ ਕੱਢ ਦਿੱਤਾ, ਸਾਰਾ ਪਾਣੀ ਕੱਢ ਦਿੱਤਾ, ਮੱਛੀਆਂ ਮਰ ਗਈਆਂ, ਜੋ ਕੂਰੇ ਸੀ ਉਹ ਮਰ ਗਏ, ਜੋ ਜਲ ਜੀਵ ਸੀ ਸਾਰੇ ਮਰ ਗਏ, ਪਰ ਮਗਰਮੱਛ ਨਹੀਂ ਮਿਲਿਆ। ਇਹ ਹਾਲ ਸਾਡੇ ਪ੍ਰਧਾਨ ਮੰਤਰੀ ਦਾ ਸੀਗਾ ਨੋਟਬੰਦੀ ਵੇਲੇ। ਉਹ ਮਗਰਮੱਛ ਤੇ ਲੱਭੇ ਕੋਈ ਨਾ, ਕਿਉਂਕਿ ਮਨੋਰਥ ਤਾਂ ਇਹਨਾਂ ਇਹ ਦੱਸਿਆ ਸੀ ਨੋਟਬੰਦੀ ਦਾ ਕਿ ਕਾਲਾ ਧਨ ਜਿਹੜਾ ਹੈ ਉਹ ਵਾਪਸ ਆ ਜਾਏਗਾ, ਕਾਲਾ ਧਨ ਜਿਹੜਾ ਹੈ ਉਹ ਬਾਹਰ ਰਹਿ ਜਾਏਗਾ ਤੇ ਅਸੀਂ ਉਹਨੂੰ ਚੱਕ ਲਾਂਗੇ ਹੱਥਾਂ ਨੂੰ ਥੁੱਕ ਲਾ ਕੇ। ਤੇ ਤੁਸੀਂ ਮੈਨੂੰ ਦੱਸੋ, 17.5 ਲੱਖ ਕਰੋੜ ਰੁਪਈਆ ਸੀਗਾ ਤੇ ਉਹਦਾ 99% ਤੇ ਵਾਪਸ ਆ ਗਿਆ, ਇਕਨੋਮੀ 'ਚ, ਬੈਂਕਾਂ 'ਚ ਵਾਪਸ ਆ ਗਿਆ। ਰਹਿ ਕੀ ਗਿਆ 1%? 1% ਤੇ ਕਿੰਨਾ ਪੈਸਾ ਖਰਚ ਕਰ ਦਿੱਤਾ ਇਹਨਾਂ ਨੇ? ਪ੍ਰਿੰਟਿੰਗ ਤੇ, ਉਹ ਢੋਆ ਢੁਆਈ ਤੇ, ATM ਸਾਂਚੇ ਜਿਹੜੇ ਠੀਕ ਕੀਤੇ ਗਏ, ਤੇ ਜਿਹੜੇ ਲੋਕ ਮਰੇ, ਜਿਹੜੇ ਲੋਕ ਖਪੇ, ਜਿਹੜੇ ਲੋਕ ਖੱਜਲ ਹੋਏ, ਉਹ ਸਾਰਾ ਕੁਝ ਨੋਟਬੰਦੀ ਦੇ ਦੌਰਾਨ ਹਜ਼ੂਰ ਬਹੁਤ ਸਾਰਾ ਪੈਸਾ ਜਿਵੇਂ NRIs ਦਾ ਇੱਧਰ ਪਿਆ ਸੀ, ਉਹਨਾਂ ਨੇ ਵੀ ਕਢਾ ਲਿਆ ਸੀਗਾ, ਵਿਡਰੋ ਕਰਾ ਲਿਆ ਸੀਗਾ। ਤਾਂ ਇਹਦਾ ਝਟਕਾ ਸਾਨੂੰ ਬਹੁਤ ਦੇਰ ਬਾਅਦ ਸਮਝ ਆਇਆ ਕਿ ਇਹਦੀ ਤੇ GDP ਉੱਡ ਗਈ ਇਹਦੇ ਨਾਲ। ਸਾਡੀ GDP ਤੇ ਅਸਰ ਹਜ਼ੂਰ 2 ਦਾ ਪਿਆ ਸੀਗਾ ਉਸ ਟਾਈਮ ਜੀ। 2% ਤੁਹਾਡੀ GDP ਡਿੱਗਣ ਦਾ ਮਤਲਬ ਇਹੀ ਹੈ ਕਿ 3-4 ਲੱਖ ਕਰੋੜ ਦਾ ਘਾਟਾ ਤੁਸੀਂ ਖੜੇ ਪੈਰ ਖਾ ਲਿਆ। ਕੋਈ ਕਰੋੜ 2 ਕਰੋੜ ਨੌਕਰੀਆਂ ਤੁਸੀਂ ਗਵਾ ਲਈਆਂ ਹੋਣਗੀਆਂ। ਤਾਂ ਇਹ ਅਸੀਂ ਖੱਟਿਆ। ਹਾਂ, ਇਹ ਆ ਵੀ ਕ੍ਰਾਂਤੀਕਾਰੀ ਇੱਕ ਕਦਮ ਸਾਨੂੰ ਤੇ ਸਮਝ ਆਇਆ ਇਹਦਾ ਕਿ ਭਾਈ ਜਿਹੜੇ ਆਪਾਂ UPI ਵਰਤਣ ਲੱਗ ਪਏ ਆ। ਇਹ UPI ਜੋ ਇਹਨਾਂ ਨੇ ਢਾਂਚਾ ਵਿਕਸਿਤ ਕੀਤਾ ਇਹ ਬੜਾ ਜ਼ਬਰਦਸਤ ਸੀਗਾ। ਨਹੀਂ ਤੇ ਸਾਰੀ ਦਿਹਾੜੀ ਲੋਕ ਬਿਜਲੀ ਦਾ ਬਿੱਲ ਭਰਨ ਲਈ ਉੱਥੇ ਖੜੇ ਰਹਿੰਦੇ ਸਨ। ਭਗਵੰਤ ਮਾਨ ਹੋਰੀ ਤਾਂ ਕਹਿੰਦੇ ਬਿਜਲੀ ਦਾ ਬਿੱਲ ਆਪਾਂ ਆਉਣ ਹੀ ਨਹੀਂ ਦੇਣਾ, ਪਰ ਇੱਥੇ ਟੈਲੀਫੋਨ ਦਾ ਕੀ, ਜੋ ਮਰਜ਼ੀ ਆ, ਬਸ ਸਾਰਾ ਕੁਝ ਆਨਲਾਈਨ ਆ। ਤਾਂ ਗੱਲ ਇਹ ਆ ਕਿ ਇਹ ਤੇ ਆਪਾਂ ਮੰਨ ਸਕਦੇ ਹਾਂ, ਪਰ ਮਨੋਰਥ ਹੁਣ ਇਹ ਜੇ ਕਹਿਣ ਕਿ ਮਨੋਰਥ ਇਸ ਨੋਟ ਦਾ ਸਿਰਫ ਇੰਨਾ ਸੀਗਾ ਕਿ ਉਸ ਵੇਲੇ ਜ਼ਰੂਰਤ ਸੀਗੀ ਕਿ ਬਈ ਨਗਦੀ ਦੇ ਰੂਪ ਦੇ ਵਿੱਚ ਇੱਕ ਵੱਡਾ ਨੋਟ ਲਿਆਈਏ, ਤੇ ਫਿਰ ਇਹਨਾਂ ਮੂਰਖਾਂ ਨੂੰ ਪੁੱਛੋ ਵੀ 1000 ਰੁਪਏ ਵਾਲਾ ਨੋਟ ਬੰਦ ਕਰਨ ਦਾ ਤੁਹਾਨੂੰ ਕਿਹਨੇ ਦੱਸਿਆ ਸੀ? ਜੇ ਇੱਕ ਵੱਡਾ ਕਰੰਸੀ ਨੋਟ ਤੁਹਾਨੂੰ ਚਾਹੀਦਾ ਸੀ ਤੇ ਫਿਰ 1000 ਵਾਲਾ ਬੰਦ ਕਰਨਾ ਤੁਹਾਡਾ ਖੁੱਤੀ ਚੱਕ ਚ ਹੋਇਆ ਸੀ। ਉਹਨੂੰ ਰਹਿਣ ਦਿੰਦੇ, ਵੱਡਾ ਨੋਟ ਸੀਗਾ, ਨਵਾਂ ਲਿਆਉਂਦੇ, ਕੋਈ 1500 ਵਾਲਾ ਲਿਆਉਂਦੇ, ਹੋਰ ਕੀ ਸੀਗਾ। ਤੇ ਪਹਿਲਾਂ ਇਹ ਕਹਿੰਦੇ ਸੀਗੇ ਕਿ 2000 ਦੇ ਨੋਟ ਨਾਲ ਜੀ ਰਿਸ਼ਵਤ ਖਤਮ ਹੋ ਜਾਏਗੀ। ਦੱਸੋ ਮੈਨੂੰ, ਰਿਸ਼ਵਤ ਘਟੀ ਹੈ ਕਿ ਵਧੀ ਆ? ਉਹ 2000 ਦੇ ਅਗਲਾ ਲੱਖ ਰੁਪਈਆ ਮੁੱਠ 'ਚ ਲੈ ਕੇ ਚਲੇ ਜਾਂਦਾ ਜੀ, ਸ਼ਾਮ ਨੂੰ ਉਦਾਂ ਹੀ ਜਾ ਕੇ ਘਰ ਦੀ ਮੁੱਠੀ 'ਚ ਫੜਾ ਦਿੰਦਾ, ਲੈ ਲੱਖ ਰੁਪਈਆ ਉੱਥੇ ਰੱਖ ਦੇ। ਆ 2.5-3 ਕਰੋੜ ਰੁਪਈਆ ਤੇ ਇੱਥੇ ਰਾਜਸਥਾਨ ਦੇ ਇੱਕ ਅਫਸਰ ਦੀ ਦਫ਼ਤਰ ਦੀ ਅਲਮਾਰੀ 'ਚੋਂ ਨਿਕਲ ਆਇਆ, ਝੋਲੇ ਚੱਕ ਕੇ ਉਹੀ ਰੱਖੀ ਜਾਂਦਾ ਸੀਗਾ। ਉਹ ਕਿਤੇ ਫਾਈਲਾਂ, ਉਹ ਡਿਜੀਟਲਾਈਜੇਸ਼ਨ ਕਰਨਾ ਸੀਗਾ ਤੇ ਉਹ ਫਾਈਲਾਂ ਫੁੱਲਾਂ ਲੱਭਦੇ ਸੀ। 2.5-3 ਕਰੋੜ ਰੁਪਈਆ ਡਿੱਗ ਪਿਆ ਥੱਲੇ, ਹਿਸਾਬ ਲਾ ਲਓ ਕੀ ਚੱਲਣ ਡਿਆ। ਸੋ ਇਸ ਕਰਕੇ ਮਨੋਰਥ ਇਹਨਾਂ ਦਾ ਪੂਰਾ ਹੋ ਗਿਆ। ਚਲੋ ਚੰਗੀ ਗੱਲ ਆ, 2000 ਦਾ ਨੋਟ ਵੀ ਪੂਰਾ ਹੋ ਗਿਆ,
ਤੇ ਇਹਨਾਂ ਦਾ ਜਿਹੜਾ ਚੱਸ ਸੀਗਾ, ਚਸਕਾ ਸੀਗਾ, ਜਿਹੜਾ ਨੋਟਬੰਦੀ ਵਾਲਾ ਉਹ ਵੀ ਪੂਰਾ ਹੋ ਗਿਆ, ਪਰ ਜਿਹੜਾ ਬੰਦਾ ਲਾਈਨਾਂ 'ਚ ਖੜਾ ਪੂਰਾ ਹੋ ਗਿਆ ਉਹਦਾ ਕੋਈ ਹਿਸਾਬ ਕਿਤਾਬ ਨਹੀਂ ਜਾਏਗਾ। ਜੀ ਇਹ ਤਾਂ ਹੈ, ਕਹਿੰਦੇ ਸੀ ਕਿ ਅੱਤਵਾਦ ਦਾ ਵੀ ਲੱਕ ਟੁੱਟੂਗਾ ਜਦੋਂ ਨੋਟ ਬੰਦ ਹੋ ਜਾਣਗੇ, ਉਸ ਤੋਂ ਬਾਅਦ ਹੀ ਪੁਲਵਾਮਾ ਅਟੈਕ ਹੁੰਦਾ ਸ਼ਾਇਦ। ਹਾਂਜੀ, ਪੁਲਵਾਮਾ ਅਟੈਕ ਤੇ 19 ਚ ਹੋਇਆ। ਜੀ ਜੀ ਜੀ। ਇਹ ਜਿਹੜੀ ਨੋਟਬੰਦੀ ਹੋਈ ਹੈ ਇਹ ਨਵੰਬਰ 16 ਚ ਹੋਈ ਹੈ। ਜੀ ਜੀ। ਗੱਲ ਇਹ ਹੈ ਕਿ ਅੱਤਵਾਦ ਦੇ ਹਮਲੇ ਤਾਂ ਹੁਣ ਵੀ ਕਸ਼ਮੀਰੀ ਪੰਡਤਾਂ ਤੇ ਹੋਏ ਨੇ ਪਿੱਛੇ ਜੇ। ਜੀ ਜੀ। ਅੱਤਵਾਦ ਦੇਖੋ, ਮੈਂ ਤੁਹਾਨੂੰ ਦੱਸਦਾ, ਇਹਨਾਂ ਨੇ ਕਿਹਾ ਸੀਗਾ ਕਿ 2000 ਦਾ ਨੋਟ ਨਕਲੀ ਨਹੀਂ ਛਪ ਸਕਦਾ। ਸਭ ਤੋਂ ਪਹਿਲਾਂ ਪੰਜਾਬੀਆਂ ਨੇ ਛਾਪੇ ਸੀਗੇ, ਮੁਹਾਲੀ 'ਚ ਭੈਣ ਭਰਾ ਫੜੇ ਗਏ ਸਨ। ਜੀ ਜੀ। ਤੇ ਸਭ ਤੋਂ ਪਹਿਲੀ ਜਿਹੜੀ ਮਤਲਬ ਕਿ ਇਸ ਤਰ੍ਹਾਂ ਕੋਈ ਟੈਰਰ ਨਾਲ ਜੁੜੀ ਰਿਕਵਰੀ ਹੋਈ ਸੀ ਉਹ ਕਸ਼ਮੀਰ 'ਚ ਹੋਈ ਸੀਗੀ, ਜੰਮੂ ਕਸ਼ਮੀਰ 'ਚ, ਨਕਲੀ ਨੋਟਾਂ ਦੀ। ਸੋ ਗੱਲ ਇਹ ਆ ਕਿ ਇਹ ਸਾਰਾ ਕੁਝ ਜਿਹੜਾ ਸੀਗਾ ਉਦੋਂ ਹੋਰ ਕੁਝ ਕਿਹਾ ਗਿਆ ਪਰ ਨਿਕਲਿਆ ਕੁਝ ਹੋਰ। ਹਾਂ, ਇੱਕ ਦੋ ਚੀਜ਼ਾਂ ਵਧੀਆ ਹੋਈਆਂ ਨੇ, ਲੋਕ ITR ਵਧੀਆ ਫਾਈਲ ਕਰਨ ਲੱਗ ਪਏ, ਲੋਕ ਬੈਂਕਿੰਗ ਸਿਸਟਮ 'ਚ ਆ ਗਏ, ਜੁੜ ਗਏ। ਮੈਂ ਜਿਵੇਂ ਤੁਹਾਨੂੰ ਕਿਹਾ ਕਿ ਜਿਹੜਾ UPI ਰਾਹੀਂ ਡਿਜੀਟਲ ਲੈਣ ਦੇਣ ਵਧਿਆ, ਇਹ ਇੱਕ ਕ੍ਰਾਂਤੀਕਾਰੀ ਕਦਮ ਹੈ। ਦੇਖੋ, ਜਿਹੜੀ ਗੱਲ ਦਾ ਕ੍ਰੈਡਿਟ ਬਣਦਾ ਕਿਸੇ ਦਾ, ਮੈਂ ਹਮੇਸ਼ਾ ਉਸਨੂੰ ਕ੍ਰੈਡਿਟ ਦੇਣਾ, ਉਸਨੇ ਆ ਯਾਰ ਵਧੀਆ ਕੀਤਾ ਤਾਂ ਕ੍ਰੈਡਿਟ ਮਿਲਣਾ ਚਾਹੀਦਾ। ਪਰ ਉਸ ਕ੍ਰੈਡਿਟ ਦੇ ਏਵਜ਼ ਦੇ ਵਿੱਚ ਤੁਸੀਂ ਜੋ ਨੁਕਸਾਨ ਕੀਤਾ ਇਸ ਮੁਲਕ ਦਾ ਉਹ ਨਹੀਂ ਭੁੱਲਿਆ ਜਾ ਸਕਦਾ। ਜੀ ਜੀ ਜੀ, ਇਹ ਤਾਂ ਹੈ। ਸੋ ਜੋ ਬਣਦਾ ਹੈ ਉਹ ਦੇਣਾ ਵੀ ਚਾਹੀਦਾ ਕ੍ਰੈਡਿਟ। ਹੁਣ ਆਪਾਂ ਅੱਗੇ ਵੱਲ ਵਧੀਆ ਗੱਲ ਦਿੱਲੀ ਦੀ ਕਰੀਏ ਜੀ। ਦਿੱਲੀ 'ਚ ਅਧਿਕਾਰਾਂ ਦੀ ਲੜਾਈ ਬੜੀ ਛਿੜੀ ਹੋਈ ਹੈ ਤੇ ਹੁਣ ਫੇਰ ਸੁਪਰੀਮ ਕੋਰਟ ਦਾ ਰੁਖ ਹੋ ਗਿਆ ਇਸ ਮਾਮਲੇ 'ਚ। ਹਾਂਜੀ, ਬਸ ਸੁਪਰੀਮ ਕੋਰਟ ਮੈਨੂੰ ਲੱਗਦਾ ਕਿ ਬਈ ਇੱਕ ਵਾਰੀ ਮਹੀਨਾ ਇਹਨਾਂ ਦੀ ਉਹ ਇਕੱਠੀ ਸੁਣਵਾਈ ਚਲਾਊਗੀ ਜਿਸ ਹਿਸਾਬ ਨਾਲ ਇਹਨਾਂ ਦਾ ਰੇੜਕਾ ਪਿਆ, ਕਿਉਂਕਿ ਉਹ ਨਿਬੇੜ ਕੇ ਤੋੜਦੇ ਇਹਨਾਂ ਨੂੰ, ਇਹ ਫਿਰ ਲੜ ਪੈਂਦੇ ਨੇ। ਗੱਲ ਤੇ ਉਹੀ ਹੈ ਨਾ ਕਿ ਜਿਵੇਂ ਦੋ ਧਿਰਾਂ ਨੂੰ ਥਾਣੇ ਉਹ ਸੱਦਦੇ ਆ ਤੇ ਉੱਥੇ ਤੇ ਥਾਣੇਦਾਰ ਦੇ ਸਾਹਮਣੇ ਆ ਦਿੰਦੇ ਜੀ ਸਭ ਅੱਛਾ ਹੈ, ਬਾਹਰ ਆ ਕੇ ਫਿਰ ਛਿੱਤਰੋ ਛਿੱਤਰੀ, ਫੇਰ ਥਾਣੇ ਸੱਦਦੇ ਆ ਤੇ ਤੁਸੀਂ ਹਟਦੇ ਨਹੀਂ। ਉੱਥੇ ਕਹਿੰਦੇ ਨਹੀਂ ਨਹੀਂ, ਜਿਵੇਂ ਤੁਸੀਂ ਜਿੱਦਾਂ ਕਹਿਣਾ ਅਸੀਂ ਕਰ ਲੈਣਾ, ਤੁਸੀਂ ਜਿੱਦਾਂ ਕਹਿਣਾ ਅਸੀਂ ਜੀ ਲੈਣਾ, ਤੇ ਤੁਸੀਂ ਜਿੱਦਾਂ ਕਹਿਣਾ ਅਸੀਂ ਮਰ ਲੈਣਾ। ਤੇ ਫੇਰ ਬਾਹਰ ਆ ਕੇ ਫੇਰ ਦਾਰੂ ਪੀ ਕੇ ਲੜ ਪੈਂਦੇ ਨੇ। ਇਹ ਹਾਲਤ ਐਸੀ ਬਣੀ ਪਈ ਆ ਕਿਉਂਕਿ ਮਾਮਲਾ ਪਹਿਲਾਂ ਵੀ ਗਿਆ ਸੁਪਰੀਮ ਕੋਰਟ 'ਚ, ਸੁਪਰੀਮ ਕੋਰਟ ਨੇ ਅਧਿਕਾਰਾਂ ਦੀ ਵੰਡ ਕੀਤੀ। ਚਲੋ ਫੇਰ ਉਹਨਾਂ ਨੇ, ਕੇਂਦਰ ਵਾਲਿਆਂ ਨੇ ਫੇਰ ਬਈ ਆਪਦਾ ਛੱਪਾ ਪਾਉਣਾ ਸ਼ੁਰੂ ਕਰ ਦਿੱਤਾ। ਮਾਮਲਾ ਫੇਰ ਸੁਪਰੀਮ ਕੋਰਟ 'ਚ ਗਿਆ। ਸੁਪਰੀਮ ਕੋਰਟ ਨੇ ਫੇਰ ਕਿਹਾ ਕਿ ਚੁਣੀ ਹੋਈ ਸਰਕਾਰ ਬਈ ਨਿਯੁਕਤੀਆਂ ਵੀ ਕਰ ਸਕਦੀ ਆ, ਬਦਲੀਆਂ ਵੀ ਕਰ ਸਕਦੀ, ਏਦਾਂ ਨਾ ਕਰੋ। ਜੀ ਜੀ। ਇਹਨਾਂ ਨੇ ਆਰਡੀਨੈਂਸ ਲੈ ਆਂਦਾ। ਆ 2000 ਦੇ ਨੋਟ ਵਾਲੇ ਦਾ ਸਿਆਪਾ ਮੈਨੂੰ ਤੇ ਇਹ ਲੱਗਿਆ, ਕਿਉਂਕਿ ਦੇਖੋ 2000 ਦਾ ਨੋਟ ਤੇ ਹੁਣ 2018 'ਚ ਇਹਨਾਂ ਨੇ ਬੰਦ ਕਰ ਦਿੱਤਾ ਸੀਗਾ, ਵਾਪਸ ਲਿਆ ਇਹਨਾਂ ਨੇ। ਪਰ ਉਦੋਂ ਇਹਨਾਂ ਨੇ ਆਰਡੀਨੈਂਸ ਲਿਆਂਦਾ ਰਾਤ ਨੂੰ, ਤੇ ਉਸ ਆਰਡੀਨੈਂਸ ਦੇ ਵਿੱਚ ਜੋ ਗੱਲਾਂ ਨੇ ਉਹ ਸਿੱਧੇ ਤੌਰ ਤੇ ਮਤਲਬ ਕਿ ਸੁਪਰੀਮ ਕੋਰਟ ਦੇ ਫੈਸਲੇ ਨੂੰ ਰੱਦ ਕਰਕੇ ਇੱਕ ਤਰ੍ਹਾਂ ਨਾਲ ਇਹਨਾਂ ਨੇ ਫਿਰ LG ਨੂੰ ਪਾਵਰ ਦੇ ਦਿੱਤੀ ਆਰਡੀਨੈਂਸ ਦੇ ਜ਼ਰੀਏ। ਤਾਂ ਜਦੋਂ ਫਿਰ ਆਮ ਆਦਮੀ ਪਾਰਟੀ ਵਾਲਿਆਂ ਨੇ ਵੇਖਿਆ ਕਿ ਤੇ ਫਿਰ ਲੱਕੋ ਲੈ ਗਏ ਨੇ, ਉਹ ਫਿਰ ਸੁਪਰੀਮ ਕੋਰਟ 'ਚ ਚਲੇ ਗਏ। ਜਦੋਂ ਕੇਂਦਰ ਨੂੰ ਪਤਾ ਲੱਗਿਆ ਕਿ ਕੰਮ ਤੇ ਪੁੱਠਾ ਹੋ ਜਾਊਗਾ, ਕਿਉਂਕਿ ਵਿਰੋਧੀ ਦਲਾਂ ਨੇ ਇਹ ਗੱਲ ਚੁੱਕਣੀ ਸਟਾਰਟ ਕਰ ਦਿੱਤੀ ਕਿ ਦਰਅਸਲ ਸੁਪਰੀਮ ਕੋਰਟ ਨੂੰ ਤਾਂ ਇਹ ਖਤਮ ਕਰ ਰਹੇ ਨੇ। ਕਿਉਂਕਿ ਪਿੱਛੇ ਜੇ ਕਾਨੂੰਨ ਮੰਤਰੀ ਦੀ ਜੋ ਬਿਆਨਬਾਜ਼ੀ ਸੀਗੀ, ਮੈਂ ਉਹ ਇੱਕ ਦਿਨ ਤੁਹਾਨੂੰ ਦੱਸੀ ਵੀ ਸੀਗੀ, ਤਾਂ ਉਹਦੇ ਤੋਂ ਬਾਅਦ ਇਸ ਤਰ੍ਹਾਂ ਦਾ ਇਹ ਆਰਡੀਨੈਂਸ ਆ ਜਾਣਾ ਜਿਹੜਾ ਕਿ ਸਿੱਧਾ ਸੁਪਰੀਮ ਕੋਰਟ ਨੂੰ ਚੈਲੰਜ ਜਾਪਦਾ। ਤਾਂ ਉਸ ਤੋਂ ਬਾਅਦ ਫਿਰ ਕੀ ਹੋਇਆ ਕਿ ਇਹਨਾਂ ਨੇ ਵੇਖਿਆ ਤਾਂ ਇਹ ਵੀ ਨਜ਼ਰਸਾਨੀ ਵਾਸਤੇ ਚੱਲ ਗਏ ਨੇ, ਰਿਵਿਊ ਵਾਸਤੇ, ਕਿ ਜੋ ਫੈਸਲਾ ਸੁਪਰੀਮ ਕੋਰਟ ਨੇ ਦਿੱਤਾ ਹੈਗਾ ਉਸ ਨੂੰ ਰਿਵਿਊ ਕੀਤਾ ਜਾਵੇ। ਤਾਂ ਬਹਰਹਾਲ ਇਹ ਲੜਾਈ ਫੇਰ ਜਿੱਥੋਂ ਤੁਰੀ ਉੱਥੇ ਹੀ ਜਾ ਖਲੋਤੀ ਆ। ਉਹ ਆਂਦੇ ਹੁੰਦੇ ਨਾ, ਜਿੱਥੋਂ ਦੀ ਖੋਤੀ ਤੇ ਭੌਂਕੇ ਉੱਥੇ ਹੀ ਆ ਖਲੋਤੀ। ਲੜਾਈ ਜਿੱਥੋਂ ਸਟਾਰਟ ਹੋਈ ਸੀਗੀ, ਯਾਨੀ ਸੁਪਰੀਮ ਕੋਰਟ 'ਚ ਗਏ ਸਨ ਇਹ 4-5 ਸਾਲ ਪਹਿਲਾਂ, ਉਦੋਂ ਇਹਨਾਂ ਨੇ ਫੈਸਲਾ ਕਰਾਇਆ ਸੀਗਾ। ਤਾਂ ਉਸ ਤੋਂ ਬਾਅਦ ਹੁਣ ਵਾਪਸ ਫੇਰ ਸੁਪਰੀਮ ਕੋਰਟ 'ਚ ਹੀ ਲੜਾਈ ਜਾ ਕੇ ਖਲੋ ਗਈ ਆ। ਪਰ ਗੱਲ ਤੇ ਇਹ ਆ, ਸਵਾਲ ਵੱਡਾ ਇਹ ਆ ਕਿ ਜੇ ਕੇਂਦਰ ਨੇ ਕਾਨੂੰਨੀ ਲੜਾਈ ਲੜਨੀ ਸੀ, ਨਜ਼ਰਸਾਨੀ ਦੀ ਇਹਨਾਂ ਨੇ ਪਟੀਸ਼ਨ ਪਾਉਣੀ ਸੀ, ਤਾਂ ਫਿਰ ਉਸ ਆਰਡੀਨੈਂਸ ਨੂੰ ਲਿਆਉਣ ਦਾ ਕੀ ਤੁੱਕ ਸੀ? ਜੀ ਜੀ। ਜੀ ਮਿੰਟੂ ਜੀ। ਹਾਂਜੀ ਹਾਂਜੀ, ਬੋਲੋ ਜੀ। ਜੀ, ਸੋ ਅੱਗੇ ਵਧੀਏ, ਆਪਾਂ ਗੱਲ ਕਰੀਏ ਨਵਜੋਤ ਸਿੰਘ ਸਿੱਧੂ ਦੀ ਸੁਰੱਖਿਆ ਦੀ। ਸੁਰੱਖਿਆ ਮਾਮਲੇ ਦੇ ਵਿੱਚ ਹੁਣ ਫੇਰ ਸੁਣਵਾਈ ਜੀ। ਜੀ ਦੇਖੋ, ਇਹ ਲੰਮੀ ਸੁਣਵਾਈ ਚਲੇਗੀ ਆ ਖਾਸੀ। ਅੱਜ ਵੈਸੇ ਜੋ ਆਰਗੂਮੈਂਟ ਸਨ ਉਹਨਾਂ ਨੂੰ ਸਮੇਟ ਲਿਆ ਗਿਆ, ਜੋ ਬਹਿਸ ਸੀਗੀ ਉਹ ਹੋ ਗਈ ਜ਼ਰਾ ਹੋਣ ਤੋਂ ਬਾਅਦ। ਹੁਣ
ਜਦੋਂ ਫੈਸਲਾ ਰਿਜ਼ਰਵ ਰੱਖ ਲਿਆ ਤਾਂ ਸਮਝਿਆ ਜਾ ਸਕਦਾ ਕਿ ਕਿਸੇ ਵੀ ਰੋਜ਼ ਕਿਸੇ ਵੀ ਦਿਨ ਇਹ ਫੈਸਲਾ ਸੁਣਾਇਆ ਜਾ ਸਕਦਾ ਹੈ। ਕਿਉਂਕਿ ਦੇਖੋ ਜੀ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਸਾਫ਼ ਗੱਲ ਕਹੀ ਸੀਗੀ ਕਿ ਬਈ ਲਾਈਫ ਥ੍ਰੈਟ ਹੈ, ਇਸੇ ਕਰਕੇ ਕੇਂਦਰ ਨੇ Z+ ਸਿਕਿਉਰਿਟੀ ਦਿੱਤੀ ਸੀਗੀ। ਮੈਂ ਜੇਲ੍ਹ ਚੋਂ ਆਇਆ ਤਾਂ ਇਹਨਾਂ ਨੇ ਘਟਾ ਦਿੱਤੀ, 23 ਸੀਗੇ 13 ਰਹਿ ਗਏ ਨੇ, ਤਾਂ ਕੈਟਾਗਰੀ ਵੀ ਜਿਹੜੀ ਉਹ ਬਦਲ ਦਿੱਤੀ ਆ, Z+ ਤੋਂ Y+ ਕਰ ਦਿੱਤੀ ਆ। ਇਹਨਾਂ ਨੂੰ ਪੁੱਛਿਆ ਗਿਆ ਕਿ ਹਾਂ ਜੀ ਬਈ ਤੁਸੀਂ ਕੀ ਕਹਿਣਾ ਜੀ ਜਵਾਨੋ, ਤੇ ਇਹ ਕਹਿੰਦੇ ਜੀ ਸਾਨੂੰ ਤੇ ਇਨਪੁਟ ਮਿਲੇ ਆ, ਉਸ ਹਿਸਾਬ ਨਾਲ ਅਸੀਂ ਫੈਸਲਾ ਲਿਆ। ਤਾਂ ਕੋਰਟ ਨੇ ਕਿਹਾ ਕਿ ਲਿਆਓ ਖਜ਼ਰਾ, ਜਿਹੜਾ ਹੁਣ ਜੋ ਵੀ ਹੈ, ਜੋ ਤੁਹਾਡੇ ਕੋਲ ਇਨਪੁਟ ਹੈ, ਜੋ ਵੀ ਤੁਹਾਡੇ ਕੋਲ ਖੁਫੀਆ ਰਿਪੋਰਟ ਹੈ, ਤੁਸੀਂ ਦਿਖਾਓ ਜਰਾ ਕੋਰਟ ਨੂੰ, ਦੇਖਦੇ ਹਾਂ ਆਪਾਂ। ਤਾਂ ਫਿਰ ਇਹਨਾਂ ਨੇ ਸੀਲ ਬੰਦ ਲਿਫਾਫੇ ਦੇ ਵਿੱਚ ਪਾ ਕੇ ਆਪਣੀ ਰਿਪੋਰਟ ਸੌਂਪ ਦਿੱਤੀ, ਆਪਣਾ ਜਵਾਬ ਬਿਆਨੀ ਸੌਂਪ ਦਿੱਤਾ। ਵੱਡੀ ਗੱਲ ਇਹ ਆ ਕਿ ਜਿਸ ਦਰਮਿਆਨ ਇਹ ਸਾਰਾ ਕੁਝ ਹੋ ਰਿਹਾ ਸੀਗਾ, ਤਾਂ ਉਸ ਵੇਲੇ ਇੱਕ ਇਹਨਾਂ ਨੇ ਇਹ ਵੀ ਦਲੀਲ ਦਿੱਤੀ, ਨਵਜੋਤ ਸਿੰਘ ਸਿੱਧੂ ਦੀ ਲੀਗਲ ਟੀਮ ਨੇ, ਕਿ ਬਈ ਭਗਵੰਤ ਮਾਨ ਦੀ ਜੋ ਮਤਲਬ ਕਿ ਹੈਗੇ ਨੇ ਮਾਤਾ ਜੀ ਸਿਸਟਰ, ਉਹਨਾਂ ਨੂੰ ਸਿਕਿਉਰਿਟੀ ਕਿਸ ਵਾਚ ਦਿੱਤੀ ਗਈ ਹੈ। ਮਤਲਬ ਕਿ ਹਾਈ ਕੋਰਟ ਦੇ ਵਿੱਚ ਇਹ ਵੀ ਗੂੰਜ ਉੱਠੀ ਆ, ਇਹ ਵੀ ਮਸਲਾ ਉੱਠਿਆ ਕਿ ਦੇਖੋ ਜੀ ਇਹਨਾਂ ਦੀ ਭੈਣ ਜੀ ਨੂੰ ਵੀ ਤੇ ਇਹਨਾਂ ਦੀ ਮਾਤਾ ਜੀ ਨੂੰ ਸਿਕਿਉਰਿਟੀ ਬਹੁਤ ਜ਼ਿਆਦਾ ਦਿੱਤੀ ਗਈ। ਵੈਸੇ ਤਾਂ ਤੁਸੀਂ ਦੇਖਿਆ ਹੋਣਾ ਕਾਂਗਰਸੀ ਤੇ ਇੱਥੋਂ ਤੱਕ ਕਹਿੰਦੇ ਆ ਕਿ 1200 ਗਨਮੈਨ ਨੇ ਟੋਟਲ ਇਹਨਾਂ ਦੇ ਕੋਲ, ਮਤਲਬ ਕਿ ਘਰ ਘਰ ਦੇ ਵਿੱਚ। ਤੇ ਇਹ ਹੁਣ ਸਾਰਾ ਕੁਝ ਉੱਥੇ ਸੁਣਿਆ ਗਿਆ ਹੈ। ਗੁਰਪ੍ਰੀਤ ਜੀ, ਫੈਸਲਾ ਰਾਖਵਾਂ ਰੱਖਣ ਦਾ ਮਤਲਬ ਇਹ ਹੁੰਦਾ ਕਿ ਉਹ ਕੱਲ ਨੂੰ ਵੀ ਸੁਣਾਇਆ ਜਾ ਸਕਦਾ, ਉਹ ਮਹੀਨੇ ਨੂੰ ਵੀ ਸੁਣਾਇਆ ਜਾ ਸਕਦਾ, ਕਿਸੇ ਵੇਲੇ ਵੀ ਫੈਸਲਾ ਆ ਜਾਏਗਾ। ਪਰ ਮੈਨੂੰ ਇਹ ਲੱਗਦਾ ਆ ਕਿ ਜਿਸ ਤਰ੍ਹਾਂ ਦੀ ਬਹਿਸਬਾਜ਼ੀ ਹੋਈ ਆ, ਇਹਦੇ ਤੋਂ ਕਿਤੇ ਨਾ ਕਿਤੇ ਸੰਕੇਤ ਤੇ ਮਿਲਦਾ ਹੈ ਕਿ ਸ਼ਾਇਦ ਨਵਜੋਤ ਸਿੰਘ ਸਿੱਧੂ ਦੀ ਸੁਰੱਖਿਆ ਜਿਹੜੀ ਹੈ ਉਹ ਵਧਾਈ ਜਾ ਸਕਦੀ ਹੈ, ਜਾਂ ਕੋਰਟ ਫਿਰ ਇਸ ਮਾਮਲੇ ਦੇ ਵਿੱਚ ਇਹ ਵੀ ਕਹਿ ਸਕਦਾ ਹੈ ਕਿ ਤੁਹਾਡੇ ਕੋਲ 13 ਨੇ, ਜਿਹੜੇ 13 ਤੇ 23 ਤਾਂ ਨਹੀਂ ਕੀਤੇ ਜਾ ਸਕਦੇ, 2-4 ਹੋਰ ਵਧਾ ਦਿਓ ਬਾਈ, ਜਾਂ ਫਿਰ ਕੋਰਟ ਇਹ ਵੀ ਕਹਿ ਸਕਦਾ ਬਾਈ ਵੈਸੇ ਵੱਡੀ ਉਮੀਦ ਹੈ ਕਿ ਸਿਕਿਉਰਿਟੀ ਵਧਾਈ ਜਾ ਸਕਦੀ ਆ, ਪਰ ਕੋਰਟ ਹੈ, ਕੋਰਟ ਇਹ ਵੀ ਕਹਿ ਸਕਦਾ ਕਿ ਬਾਈ ਜਿੰਨੇ ਹੈਗੇ ਆ ਬਹੁਤ ਨੇ, ਇਹਨਾਂ ਨਾਲ ਕੰਮ ਚਲਾਓ। ਜੀ ਇਹ ਤਾਂ ਹੈ, ਇਹ ਤਾਂ ਹੁਣ ਸਮਾਂ ਬਿਆਨ ਕਰੂਗਾ ਕਿ ਕੋਰਟ ਵੱਲੋਂ ਕੀ ਫੈਸਲਾ ਆਉਂਦਾ। ਅੱਗੇ ਵਧੀਏ, ਜੇਲ੍ਹਾਂ 'ਚ ਬੰਦ ਖਤਰਨਾਕ ਗੈਂਗਸਟਰਾਂ ਨੂੰ ਲੈ ਕੇ ਵੱਡਾ ਕਦਮ ਚੁੱਕਣ ਦੀ ਤਿਆਰੀ ਹੈ ਜੀ। ਹਾਂਜੀ ਦੇਖੋ, ਇਹ ਖਬਰਾਂ ਨੇ, ਖਬਰਾਂ ਦੇ ਵਿੱਚ ਇਹ ਦੱਸਿਆ ਜਾ ਰਿਹਾ ਵਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਇਹ ਗੈਂਗਸਟਰ ਹੈ, ਕਿਉਂਕਿ ਦੇਖੋ 9 ਮਹੀਨਿਆਂ 'ਚ ਨਾ ਬਹੁਤ ਜ਼ਿਆਦਾ ਘਟਨਾਵਾਂ ਵਾਪਰੀਆਂ ਜੇਲ੍ਹਾਂ ਦੇ ਅੰਦਰ। 12 ਵਾਰ ਤੇ ਗੈਂਗਵਾਰ ਹੋਈ ਹੈ, ਜਿਹਦੇ 'ਚ 9 ਕੈਦੀਆਂ ਦੇ ਕਤਲ ਹੋ ਗਏ ਨੇ, ਹਿਸਾਬ ਲਾ ਲਓ। ਆ 4 ਤਾਂ ਹੁਣ ਥੋੜੇ ਸਮੇਂ 'ਚ ਹੀ ਹੋਏ ਆ ਨਾ। ਤਾਂ ਇਹ ਜ਼ਿਆਦਾਤਰ ਜਿਹੜੀਆਂ ਗੈਂਗ ਵਾਰਸ ਹੋ ਰਹੀਆਂ ਨੇ ਇਹ ਨਾਰਥ ਇੰਡੀਆ 'ਚ, ਕਿਉਂਕਿ ਗੈਂਗਿਜ਼ਮ ਜਿਹੜਾ ਹੈ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ ਦਾ ਕੁਛ ਏਰੀਆ, ਇਹਨਾਂ 'ਚ ਜ਼ਿਆਦਾ ਹੈ ਇਸ ਟਾਈਮ। ਯੂਪੀ 'ਚ ਬਹੁਤ ਜ਼ਿਆਦਾ ਸੀਗਾ, ਪਰ ਯੂਪੀ ਦੇ ਵਿੱਚ ਉਹਨਾਂ ਨੇ ਫੱਟੇ ਚੱਕਦੇ ਆ, ਤੁਹਾਨੂੰ ਪਤਾ। ਉੱਥੇ ਤੇ ਗੈਂਗਸਟਰ ਅੱਜ ਕੱਲ ਜਿਹੜੇ ਉਹ ਬਦਮਾਸ਼ ਨੇ, ਆਪਦੀ ਘਰ ਵਾਲੀ ਨੂੰ ਅੱਗੇ ਲਾ ਲੈਂਦੇ ਆ, ਆਪ ਮਗਰ ਹੱਥ ਖੜੇ ਕਰ ਲੈਂਦੇ ਆ, ਤੇ ਥਾਣੇ 'ਚ ਵੜ ਜਾਂਦੇ ਆ ਵੀ ਗੋਲੀ ਨਾ ਮਾਰਿਓ, ਸਿੱਧਾ ਹਿਸਾਬ ਆ। ਤੇ ਤੁਹਾਨੂੰ ਪਤਾ ਉੱਥੇ ਜੋ ਚੱਲਣ ਡਿਆ। ਤਾਂ ਇੱਧਰ ਇਹ 3-4 ਸਟੇਟ ਜਿਹੜੇ ਆ ਉਹ ਸਾਰੇ ਆਪਾਂ ਕਹਿ ਸਕਦੇ ਆ, ਸਾਰੇ ਤਾਂ ਨਹੀਂ, ਜਿਵੇਂ ਰਾਜਸਥਾਨ ਦਾ ਇੱਕ ਹਿੱਸਾ ਜਿਹੜਾ ਆ ਜੋਧਪੁਰ ਤੱਕ ਜੇ ਤੁਸੀਂ ਦੇਖੋਗੇ ਤਾਂ ਗੈਂਗਿਜ਼ਮ ਦੇ ਨਾਲ ਪ੍ਰਭਾਵਿਤ ਹੈਗਾ। ਇਧਰੋਂ ਲੱਗ ਜਾਈਏ ਆਪਾਂ ਗੰਗਾਨਗਰ ਸਾਈਡ ਤੋਂ, ਅਬੋਹਰ ਗੰਗਾਨਗਰ ਸਾਈਡ ਤੋਂ ਲੱਗ ਜਾਈਏ ਤਾਂ ਇੱਕ ਵੱਡਾ ਮਤਲਬ ਕਿ ਇੱਕ ਇਲਾਕਾ ਰਾਜਸਥਾਨ ਦਾ ਇਸ ਚੀਜ਼ ਤੋਂ ਪ੍ਰਭਾਵਿਤ ਹੈ। ਹਰਿਆਣਾ ਤਾਂ ਟੋਟਲੀ ਆਪਣੇ ਵਾਂਗੂ ਆ ਗਿਆ, ਕਿਉਂਕਿ ਛੋਟੀਆਂ ਸਟੇਟਾਂ ਨੇ, ਪੰਜਾਬ ਵੀ ਆ ਗਿਆ, ਤੇ ਦਿੱਲੀ ਦਾ ਕੁਛ ਏਰੀਆ ਜਿਹੜਾ ਆਊਟਰ ਏਰੀਆ ਕਹਿ ਲਓ, ਜਾਂ ਕੁਛ ਖਾਸ ਇਲਾਕੇ ਜਿਹੜੇ ਆ ਉਹਨਾਂ 'ਚ ਇਹ ਸਾਰਾ ਕੁਛ ਹੈਗਾ। ਤਾਂ ਕੁੱਲ ਮਿਲਾ ਕੇ ਹੁਣ ਇਹ ਦੇਖਿਆ ਜਾ ਰਿਹਾ ਕਿ ਜਿੱਦਾਂ ਟਿੱਲੂ ਤਾਜਪੁਰੀਆ ਮਾਰ ਦਿੱਤਾ ਗਿਆ, ਟਿੱਲੂ ਤਾਜਪੁਰੀਆ ਜਿਹੜਾ ਸੀਗਾ ਉਹ ਗੋਗੀ ਮਾਰਨ ਕਰਕੇ ਉਹਨਾਂ ਨੇ ਬਦਲਾ ਲਿਆ, ਕਿਉਂਕਿ ਗੋਗੀ ਨੂੰ ਇਹਨੇ ਮਰਵਾਇਆ, ਜਤਿੰਦਰ ਗੋਗੀ ਨੂੰ, ਕੋਰਟ ਦੇ ਵਿੱਚ। ਹੁਣ ਗੱਲ ਇਹ ਹੈ ਕਿ ਚੁੱਪ ਤਾਂ ਫਿਰ ਉਹਦੇ ਨਾਲ ਦੇ ਵੀ ਨਹੀਂ ਬੈਠਣਗੇ, ਕਿਉਂਕਿ ਜੇਲ੍ਹ ਦੇ ਵਿੱਚ ਦੋਹਾਂ ਹੀ ਪਾਸਿਆਂ ਦੇ ਕੈਦੀ ਹੁੰਦੇ ਨੇ, ਉਸ ਗੈਂਗ ਦੇ ਵੀ, ਉਸ ਗੈਂਗ ਦੇ। ਤਾਂ ਗੈਂਗਵਾਰ ਦੀ ਤਾਂ ਸੰਭਾਵਨਾ ਫਿਰ ਰਹੇਗੀ ਨਾ। ਇੱਕ ਧਿਰ ਦਾ ਬੰਦਾ ਮਰ ਗਿਆ, ਦੂਜੀ ਧਿਰ ਤਾਕ 'ਚ ਆ ਕੇ ਕਿਤੇ ਮੇਰਾ ਦਾ ਲੱਗੇ ਤੇ ਮੈਂ ਹਿਸਾਬ ਕਿਤਾਬ ਬਰੋਬਰ ਕਰ ਦਿਆਂ। ਹੁਣ ਇਹ ਖਬਰਾਂ ਆ ਰਹੀਆਂ ਨੇ ਕਿ ਜੀ ਇਹਨਾਂ ਨੂੰ ਮਤਲਬ ਕਿ ਕੁਝ, ਜਿਵੇਂ ਆਪਾਂ ਹੁਣ ਦੇਖਿਆ NSA ਲਾ ਕੇ ਪੰਜਾਬ ਦੇ ਜਿਹੜੇ ਕੁਝ ਇੱਥੋਂ ਫੜੇ ਸੀਗੇ ਬੰਦੇ, ਤਾਂ ਉਹਨਾਂ ਨੂੰ ਭੇਜ ਦਿੱਤਾ ਡਿਬਰੂਗੜ੍ਹ, ਅਮਰਤਪਾਲ ਸਿੰਘ ਸਮੇਤ, ਉਹ ਸਾਰੇ ਤੁਸੀਂ ਦੇਖਿਆ ਹੋਣਾ। ਤਾਂ ਇੱਥੇ ਹੁਣ ਇਹੀ ਸੋਚ ਵਿਚਾਰ ਕੀਤਾ ਜਾ ਰਿਹਾ ਕਿ ਕਿਉਂ ਨਾ ਇਹਨਾਂ ਬੰਦਿਆਂ ਨੂੰ ਵੀ ਸ਼ਿਫਟ ਕਰ ਦਿੱਤਾ ਜਾਵੇ ਉਹਨਾਂ ਰਾਜਾਂ ਦੇ ਵਿੱਚ ਜਿੱਥੇ ਇੱਕ ਤਾਂ ਇਹਨਾਂ ਦੇ ਨੈਟਵਰਕ ਨਾ ਹੋਣ ਅੰਦਰ,
ਤੇ ਦੂਜਾ ਇੱਕ ਜੀ ਭਾਸ਼ਾ ਕਮਿਊਨੀਕੇਸ਼ਨ ਦਾ ਵੀ ਇੱਕ ਮਤਲਬ ਕਿ ਉੱਥੇ ਅੜਿੱਕਾ ਹੋਵੇ। ਸੋ ਇਹ ਦੇਖਿਆ ਜਾ ਰਿਹਾ, ਵਿਚਾਰ ਕੀਤਾ ਜਾ ਰਿਹਾ ਕਿ ਕੀ ਨਾਰਥ ਈਸਟ ਦੇ ਵਿੱਚ ਭੇਜਿਆ ਜਾ ਸਕਦਾ ਜਾਂ ਸਾਊਥ ਦੀ ਕਿਸੇ ਜੇਲ੍ਹ ਦੇ ਵਿੱਚ ਇਹਨਾਂ ਦੀ ਸ਼ਿਫਟਿੰਗ ਕੀਤੀ ਜਾ ਸਕਦੀ ਆ। ਪਰ ਇਹ ਅੱਗੇ ਵੀ ਗੱਲਾਂ, ਇਹ ਅੱਗੇ ਵੀ ਵਿਚਾਰ ਅਸਾਂ ਸੁਣੇ ਆ, ਪਰ ਪਿਛਲੇ 4-5 ਮਹੀਨਿਆਂ ਦੇ ਦੌਰਾਨ ਜੇਕਰ ਇਹ ਕਦਮ ਚੁੱਕ ਲਿਆ ਜਾਂਦਾ ਤੇ ਸ਼ਾਇਦ ਕੁਝ ਜਾਨਾਂ ਬਚ ਜਾਂਦੀਆਂ। ਪਰ ਹੁਣ ਇਹ ਵਿਚਾਰ ਤੇ ਬੜਾ ਲੰਬੇ ਸਮੇਂ ਤੋਂ ਸੁਣ ਰਹੇ ਆ, ਇਹਦੇ ਤੇ ਅਮਲ ਪਤਾ ਨਹੀਂ ਕਦੋਂ ਕਰਨਗੇ। ਪਰ ਬਿਲਕੁਲ ਇਹ ਗੱਲ ਤੇ ਸਹੀ ਆ, ਸੱਚ ਆ ਕਿ ਜੇ ਇਸ ਤਰ੍ਹਾਂ ਦੀ ਕਤਲੋਗਾਰਤ ਜੇਲ੍ਹਾਂ ਦੇ ਅੰਦਰ ਚੱਲਦੀ ਹੈ ਤਾਂ ਰੁਕ ਨਹੀਂ ਸਕਦੀ, ਕਿਉਂਕਿ ਜਿੱਥੇ ਦੂਸਰੇ ਗੈਂਗ ਦਾ ਫੱਬ ਗਿਆ ਉਹਨਾਂ ਨੇ ਬੰਦਾ ਮਾਰ ਦੇਣਾ, ਤੇ ਫਿਰ ਜਿੱਥੇ ਉਹਨਾਂ ਦਾ ਫੱਬ ਗਿਆ ਦੂਜਿਆਂ ਦਾ, ਉਹਨਾਂ ਨੇ ਬਦਲਾ ਲੈ ਲਈ ਦੂਜਿਆਂ ਦਾ ਬੰਦਾ ਮਾਰ ਦੇਣਾ। ਜੀ ਇਹ ਤਾਂ ਹੈ ਜੀ। ਸੋ ਅੱਗੇ ਵਧੀਏ ਮਿੱਟੂ ਜੀ, ਹੁਣ ਆਪ ਦੇ ਕਿਹੜੇ ਆਗੂ ਤੇ ਸ਼ੋਸ਼ਣ ਦਾ ਮਾਮਲਾ ਦਰਜ ਹੋ ਗਿਆ ਜੀ? ਇਹਨਾਂ ਦਾ ਦੀਪ ਹੈਗਾ, ਦੀਪ ਅਬੋਰ ਵਾਲਾ, ਦੀਪ ਕੰਬੋਜ ਜਾਖੜਾ ਤੋਂ ਹਾਰ ਗਿਆ ਸੀ ਥੋੜੀ ਜੀ ਵੋਟ ਤੇ, ਹੈ ਤੇ ਆ ਬਿਲਕੁਲ ਸਾਡੇ ਲਾਗੇ ਗਵਾਂਢ ਪਿੰਡ ਦਾ ਹੈ, ਤੇ ਬੜਾ ਅੱਛਾ ਕ੍ਰਿਕਟ ਖਿਡਾਰੀ ਵੀ ਸੀਗਾ, ਤੇ ਇੰਜੀਨੀਅਰਿੰਗ ਕੀਤੀ ਹੈ, ਵੈਸੇ ਪੜ੍ਹਿਆ ਲਿਖਿਆ ਨੌਜਵਾਨ ਆ। ਪਰ ਰਾਜਨੀਤੀ ਚ ਆ ਕੇ ਤੁਹਾਨੂੰ ਪਤਾ ਕੁਝ ਚੀਜ਼ਾਂ ਬਦਲ ਜਾਂਦੀਆਂ, ਬੰਦੇ ਦਾ ਫਿਰ ਵਿਹਾਰ ਵੀ ਬਦਲ ਜਾਂਦਾ ਹੈ। ਗੱਲ ਇਹ ਆ ਕਿ ਇਹਦੇ ਤੇ ਇੱਕ ਔਰਤ ਨੇ ਦੋਸ਼ ਲਾਇਆ ਹੈ ਕਿ ਇਸਨੇ ਪਹਿਲਾਂ ਮੈਨੂੰ ਕਿਸੇ ਕੇਸ ਦੇ ਵਿੱਚ ਫਸਾਇਆ, ਫਿਰ ਉਸ ਤੋਂ ਬਾਅਦ ਇਹਨਾਂ ਨੇ ਕਢਾਉਣ ਦੇ ਇਵਜ਼ ਦੇ ਵਿੱਚ ਮੈਨੂੰ ਸਰੀਰਕ ਤੌਰ ਤੇ ਵਰਤਿਆ। ਇਸ ਤੋਂ ਬਾਅਦ ਫੋਟੋਆਂ ਵਗੈਰਾ ਜਿਹੜੀਆਂ ਸੀ ਉਹਨਾਂ ਦੀ ਬਿਨਾਂ ਤੇ ਮੈਨੂੰ ਬਲੈਕਮੇਲ ਕੀਤਾ ਗਿਆ, ਤੇ ਉਸ ਤੋਂ ਬਾਅਦ ਜਦੋਂ ਮੈਂ ਪ੍ਰੈਗਨੈਂਟ ਹੋਈ ਤੇ ਮੇਰਾ ਧੱਕੇ ਨਾਲ ਮਤਲਬ ਕਿ ਧੋਖੇ ਨਾਲ ਐਬੋਰਸ਼ਨ ਕਰਵਾਇਆ ਗਿਆ। ਬਹੁਤ ਸੰਗੀਨ ਦੋਸ਼ ਨੇ, ਤਾਂ ਜਿਹਦੇ ਚ ਹੁਣ FIR ਜਿਹੜੀ ਆ ਉਹ ਮੇਰੇ ਖਿਆਲ ਦੇ ਨਾਲ ਤੇ ਇੱਕ ਦੱਸਦੇ ਆ ਕਿ ਰਾਜਸਥਾਨ ਚ ਹੋਈ ਆ, ਪਰ ਮੈਂ ਉਹਦੀ ਕਾਪੀ ਨਹੀਂ ਹਾਸਲ ਕਰ ਸਕਿਆ, ਪਰ ਸ਼ਿਕਾਇਤ ਦੇ ਪੱਤਰ ਜਿਹੜੇ ਆ ਉਹ ਤੇ ਜ਼ਰੂਰ ਪੜੇ ਨੇ। ਹੁਣ ਮਾਮਲਾ ਜਿਹੜਾ ਹੈ ਉਹ ਸ਼ੋਸ਼ਣ ਦਾ ਬਣਦਾ, ਤੁਹਾਨੂੰ ਪਤਾ ਹੈ ਬੜਾ ਖਤਰਨਾਕ ਮਾਮਲਾ ਹੁੰਦਾ ਹੈ ਜੀ, ਸ਼ੋਸ਼ਣ ਦਾ ਮਾਮਲਾ ਬਹੁਤ ਖਤਰਨਾਕ ਹੈ। ਪਰ ਦੂਸਰੇ ਪਾਸੇ ਤੋਂ ਇਹ ਜਿਹੜਾ ਹਲਕਾ ਇੰਚਾਰਜ ਆ ਦੀਪ, ਇਹ ਕਹਿੰਦਾ ਆ ਕਿ ਅਸਲ ਚ ਮੈਨੂੰ ਹਨੀ ਟ੍ਰੈਪ ਦਾ ਸ਼ਿਕਾਰ ਬਣਾਇਆ ਗਿਆ। ਉਕਤ ਔਰਤ ਜਿਹੜੀ ਆ ਉਹ ਅੱਗੇ ਵੀ ਕੁਝ ਇਹੋ ਜਿਹੇ ਮਾਮਲਿਆਂ ਦੇ ਵਿੱਚ ਨਾਮਜ਼ਦ ਹੈਗੀ ਆ, ਤਾਂ ਮਤਲਬ ਕਿ ਦੋਹਾਂ ਹੀ ਪਾਸਿਆਂ ਤੋਂ ਦੋਸ਼ ਲੱਗ ਰਹੇ ਨੇ, ਦੂਸ਼ਣਬਾਜ਼ੀ ਹੋ ਰਹੀ ਆ। ਤੇ ਇਸ ਦਰਮਿਆਨ ਕੁਝ ਮਤਲਬ ਕਿ ਵੀਡੀਓ ਕਾਲ, ਕੁਝ ਫੋਟੋਆਂ ਵੀ ਵਾਇਰਲ ਹੋ ਰਹੀਆਂ ਨੇ, ਯਾਨੀ ਖਾਸਾ ਗਾਹ ਪੈ ਗਿਆ ਅਬੋਹਰ ਦੀ ਰਾਜਨੀਤੀ ਚ। ਅਬੋਹਰ ਦੀ ਰਾਜਨੀਤੀ ਵੀ ਬੜੀ ਜ਼ਬਰਦਸਤ ਰਾਜਨੀਤੀ ਆ, ਤੇ ਪਹਿਲਾਂ ਇਹ ਲੱਗਦਾ ਸੀਗਾ ਕਿ ਇੱਕ ਸਧਾਰਨ ਘਰ ਚੋਂ ਉੱਠ ਕੇ ਇਹ ਮੁੰਡਾ ਜਿਹੜਾ ਹੈ ਉਹ ਬਾਈ ਜਾਖੜ ਫੈਮਿਲੀ ਨਾਲ ਜਿੱਦਾਂ ਆ ਗਿਆ ਟੱਕਰ ਦੇ ਵਿੱਚ, ਸ਼ਿਵਲਾਲ ਡੋਡਾ ਪਾਸੇ ਹੋ ਗਿਆ, ਕਿ ਸ਼ਾਇਦ ਇਹੀ ਸਾਰਾ ਕੁਝ ਸਮਝ ਜਾਏਗਾ। ਪਰ ਐਨ ਮੌਕੇ ਤੇ ਜਾਖੜ ਦੇ ਭਤੀਜੇ ਨੇ ਹਰਾ ਦਿੱਤਾ ਸੀਗਾ ਕੁਝ ਕੁ 100 ਵੋਟਾਂ ਤੇ। ਤਾਂ ਉਸ ਤੋਂ ਬਾਅਦ ਫਿਰ ਇਹ ਲੱਗਿਆ ਕਿ ਸਰਕਾਰ ਇਹਨਾਂ ਦੀ ਬਣ ਗਈ ਆ ਤੇ ਕੋਈ ਆਪਦੀ ਪੈਂਠ ਬਣਾ ਲਏਗਾ 4-5 ਸਾਲਾਂ ਚ। ਪਰ ਇਸ ਮਾਮਲੇ ਨੇ ਬਿਲਕੁਲ ਫੱਟੀ ਪੋਚ ਕੇ ਰੱਖ ਦਿੱਤੀ ਆ ਜੀ। ਸੋ ਅੱਗੇ ਵਧੀਏ, ਹੁਣ ਗੱਲ ਕਰੀਏ ਪਹਿਲਵਾਨਾਂ ਦੇ ਮੁੱਦੇ ਦੀ। ਬ੍ਰਿਜ ਭੂਸ਼ਣ ਨੇ ਚੈਲੰਜ ਕੀਤਾ ਤੇ ਪਹਿਲਵਾਨਾਂ ਨੇ ਸਵੀਕਾਰ ਕਰ ਲਿਆ ਜੀ, ਕਹਿੰਦੇ ਲਾਈਵ ਕਰਾਂਗੇ ਜੋ ਕੁਝ ਕਰਨਾ। ਹਾਂਜੀ ਦੇਖੋ, ਬ੍ਰਿਜ ਭੂਸ਼ਣ ਨੇ ਪੋਸਟ ਪਾ ਕੇ ਕਿਹਾ ਸੀਗਾ ਕਿ ਮੈਂ ਨਾਰਕੋ, ਪੋਲੀਗ੍ਰਾਫ, ਲਾਈ ਡਿਟੈਕਟਰ ਇਤਿਆਦਿਕ ਜਿੰਨੇ ਇਹ ਟੈਸਟ ਹੁੰਦੇ ਨੇ, ਬੇਸਿਕਲੀ ਤਾਂ ਇਹ 3 ਹੀ ਹੁੰਦੇ ਆ ਜੇ ਆਪਾਂ ਦੇਖੀਏ, ਬੇਸਿਕਲੀ ਇਹ 3 ਜਿਹੜੇ ਆ ਜ਼ਿਆਦਾ ਕਰਵਾਏ ਜਾਂਦੇ ਆ, ਤਾਂ ਹੁੰਦੇ ਅਲੱਗ-ਅਲੱਗ ਨੇ ਇਹ। ਤਾਂ ਇਹਨੇ ਹੀ ਕਿਹਾ ਕਿ ਬਈ ਮੈਂ ਕਰਵਾਉਣ ਵਾਸਤੇ ਤਿਆਰ ਆ, ਬਸ਼ਰਤੇ ਕਿ ਪਹਿਲਵਾਨ ਵੀ ਤਿਆਰ ਹੋ ਜਾਣ। ਤਾਂ ਇਹ ਇੱਕ ਬੜਾ ਜ਼ਬਰਦਸਤ ਮੂਵ ਕਿਹਾ ਜਾ ਸਕਦਾ ਕਿ ਬਈ ਆਪਦੇ ਵੱਲੋਂ ਆਪਦੇ ਬਚਾਅ ਵਾਸਤੇ ਬ੍ਰਿਜ ਭੂਸ਼ਣ ਨੇ ਆਪਦੇ ਭੱਥੇ ਚੋਂ ਇਹ ਵੀ ਤੀਰ ਕੱਢ ਲਿਆ। ਕਿਉਂਕਿ ਪਹਿਲਾਂ ਪਹਿਲਵਾਨ ਕਹਿ ਰਹੇ ਸਨ ਕਿ ਇਹਨੂੰ ਕਹੋ ਕਿ ਜੇ ਇਹ ਸੱਚਾ ਹੈ ਤੇ ਨਾਰਕੋ ਟੈਸਟ ਕਰਵਾ ਲਵੇ। ਇਹਨ ਕਿਹਾ ਕਿ ਮੈਂ ਤੇ ਆਪ ਤਿਆਰ ਆ, ਬਈ ਆ ਜਾਓ ਹੁਣ ਤੁਸੀਂ ਮੈਦਾਨ ਦੇ ਵਿੱਚ ਆ ਜਾਓ। ਤਾਂ ਇਸ ਤੋਂ ਬਾਅਦ ਫਿਰ ਇਹਨਾਂ ਨੇ ਬਕਾਇਦਾ PC ਕੀਤੀ, ਪ੍ਰੈਸ ਕਾਨਫਰੰਸ ਕੀਤੀ ਪਹਿਲਵਾਨਾਂ ਨੇ, ਤੇ ਇਹਨਾਂ ਨੇ ਕਿਹਾ ਕਿ ਹਾਂ ਬਈ ਅਸੀਂ ਵੀ ਤਿਆਰ ਆ, ਕੋਈ ਗੱਲ ਨਹੀਂ। ਵੈਸੇ ਤੇ ਤੁਸੀਂ ਜੇ ਦੇਖੋਗੇ ਤਾਂ ਇਹ ਮਾਮਲਾ ਜਿਹੜਾ ਉਹ ਕਾਫੀ ਅੱਗੇ ਵੱਧਦਾ ਨਜ਼ਰ ਆ ਰਿਹਾ, ਕਿਉਂਕਿ ਕੱਲ ਯਾਨੀ 23 ਮਈ ਨੂੰ ਇੰਡੀਆ ਗੇਟ ਤੇ ਪਹਿਲਵਾਨਾਂ ਨੇ ਕੈਂਡਲ ਮਾਰਚ ਕੱਢਣਾ, ਤੇ ਇਸ ਤੋਂ ਬਾਅਦ ਫਿਰ ਖਾਪ ਪੰਚਾਇਤਾਂ ਨੇ ਉਹਨਾਂ ਨੇ ਵੀ ਇੱਕ ਬੜਾ ਵੱਡਾ ਇਕੱਠ ਰੱਖਿਆ। ਸੋ ਬਜਰੰਗ ਪੂਨੀਆ ਨੇ ਅੱਜ ਇਹ ਗੱਲ ਕਹੀ ਹੈ ਕਿ ਨਾਰਕੋ ਟੈਸਟ ਜਿਹੜਾ ਉਹ ਕਰਵਾ ਲਵਾਂਗੇ, ਤੇ ਇਹ ਲਾਈਵ ਹੋਣਾ ਚਾਹੀਦਾ ਤਾਂ ਕਿ ਪੂਰੇ ਦੇਸ਼ ਵਾਸੀਆਂ ਨੂੰ ਪਤਾ ਲੱਗ ਸਕੇ ਕਿ ਬ੍ਰਿਜ ਭੂਸ਼ਣ ਨੂੰ ਕਿਸ ਤਰ੍ਹਾਂ ਦੇ ਸਵਾਲ ਪੁੱਛੇ ਜਾ ਰਹੇ ਆ ਤੇ ਉਹਦਾ ਕਿਸ ਤਰ੍ਹਾਂ ਦਾ ਜਵਾਬ ਮਿਲ ਰਿਹਾ ਹੈ। ਤਾਂ ਉਹ ਕਹਿੰਦੇ ਕਿ ਬ੍ਰਿਜ ਭੂਸ਼ਣ ਦੇ 15 ਰੁਪਏ ਵਾਲੇ ਮੈਡਲ ਦੇ ਬਿਆਨ ਤੇ ਇਹ ਨਾ ਸਿਰਫ ਮੈਡਲ ਦਾ ਹੀ ਅਪਮਾਨ ਹੈ ਬਲਕਿ ਤਿਰੰਗੇ ਦਾ ਵੀ ਅਪਮਾਨ ਹੈ, ਕਿਉਂਕਿ ਜਦੋਂ ਅਸੀਂ ਮੈਡਲ ਜਿੱਤਦੇ ਹਾਂ ਤਾਂ ਤਿਰੰਗੇ ਨੂੰ ਵੀ ਸਿਰ ਤੇ ਉਠਾ ਕੇ ਚੱਕਰ ਲਗਾਉਂਦੇ ਹਾਂ।
ਗੱਲ ਇਹ ਹੈ ਜੀ ਕਿ ਜੀ ਬ੍ਰਿਜ ਭੂਸ਼ਣ ਕਾਫੀ ਹਮਲਾਵਰ ਹੋ ਗਿਆ। ਪਿੱਛੇ ਜੇ ਇਹਨੇ ਬਿਆਨ ਦੇ ਦਿੱਤਾ ਸੀਗਾ ਕਿ ਬਈ ਜੇ ਤੁਸੀਂ ਮੈਡਲ ਮੋੜਨ ਦੀ ਧਮਕੀ ਦਿੰਦੇ ਹੋ ਤੇ ਮੈਡਲ ਤੇ 10-10 15-15 ਰੁਪਈਆਂ ਚ ਵਿਕਣੇ ਹੋਣ, ਜੇ ਮੋੜਨਾ ਹੈ ਤਾਂ ਬਈ ਪੈਸਾ ਮੋੜੋ ਜਿਹੜਾ ਤੁਹਾਨੂੰ ਮਿਲਿਆ। ਤਾਂ ਇਸ ਗੱਲ ਦਾ ਵੀ ਇਹਨਾਂ ਨੇ ਜਵਾਬ ਦਿੱਤਾ। ਸੋ ਹੁਣ ਵਿਨੇਸ਼ ਫੋਗਾਟ ਹੈ ਜਿਹੜੀ, ਉਹਨੇ ਵੀ ਕਿਹਾ ਕਿ ਨਾ ਕੇਵਲ ਵਿਨੇਸ਼ ਬਜਰੰਗ ਦਾ ਨਾਰਕੋ ਟੈਸਟ ਹੋਣਾ ਚਾਹੀਦਾ, ਬਲਕਿ ਸਾਰੇ ਜਿਹੜੇ 7 ਸ਼ਿਕਾਇਤਕਰਤਾ ਪੀੜਤ ਭਲਵਾਨ ਆ ਉਹਨਾਂ ਦੇ ਵੀ ਟੈਸਟ ਹੋਣੇ ਚਾਹੀਦੇ ਆ, ਜਿਹਦੇ ਲਈ ਉਹ ਵੀ ਤਿਆਰ ਨੇ। ਮਤਲਬ ਕਿ ਹੁਣ ਮਾਮਲਾ ਖਾਸਾ ਭਖ ਗਿਆ ਤੇ ਬ੍ਰਿਜ ਭੂਸ਼ਣ ਨੇ ਵੀ ਕਹਿ ਦਿੱਤਾ, ਇਹਨਾਂ ਨੇ ਵੀ ਸਹਿਮਤੀ ਦੇ ਦਿੱਤੀ ਆ, ਤੇ ਮੈਨੂੰ ਲੱਗਦਾ ਕਿ ਇਹ ਵੀ ਪਹਿਲਾਂ ਫੈਸਲਾ ਹੋ ਜਾਣਾ ਚਾਹੀਦਾ ਹੈ। ਸੋ ਖੈਰ ਬਾਕੀ ਤੁਹਾਨੂੰ ਪਤਾ ਇਹਦੇ ਵਾਸਤੇ ਇੱਕ ਪ੍ਰੋਸੈਸ ਹੁੰਦਾ, ਉਸ ਪ੍ਰੋਸੈਸ ਚੋਂ ਗੁਜ਼ਰ ਕੇ ਇਹ ਕੋਈ ਏਦਾਂ ਭਲਵਾਨੀ ਵਾਲੀ ਝੰਡੀ ਨਹੀਂ ਹੈਗੀ ਕਿ ਇੱਕ ਨੇ ਬੰਨ ਦਿੱਤੀ ਦੂਜੇ ਨੇ ਫੜ ਲਈ। ਇਹਦੇ ਵਿੱਚ ਇੱਕ ਲੀਗਲ ਪ੍ਰੋਸੈਸ ਹੈ ਜਿਹਦੇ ਚੋਂ ਗੁਜ਼ਰਨਾ ਪੈਂਦਾ ਹੈ। ਸੋ ਦੇਖਣਾ ਹੋਏਗਾ ਕਿ ਕੀ ਅਦਾਲਤੀ ਪਹੁੰਚ ਵੀ ਹੁੰਦੀ ਹੈ ਜਾਂ ਇਸ ਤਰ੍ਹਾਂ ਹੀ ਇੱਕ ਦੂਜੇ ਨੂੰ ਬਾਹਰ ਲਲਕਾਰਿਆ ਜਾਂਦਾ। ਜੀ ਇਹ ਤਾਂ ਹੈ, ਦੇਸ਼ ਦੇ ਨੌਜਵਾਨ ਲੜਕਿਆਂ ਲੜਕੀਆਂ ਦਾ ਇਹ ਸਵਾਲ ਹੈ। ਜੋ ਕੁਝ ਵੀ ਹੋਇਆ ਉਹ ਨਿੱਤਰ ਕੇ ਸਾਹਮਣੇ ਆਉਣਾ ਚਾਹੀਦਾ ਤੇ ਗੱਲਾਂ 'ਚ ਹੀ ਨਹੀਂ ਰਹਿ ਜਾਣਾ ਚਾਹੀਦਾ ਸਾਰਾ ਕੁਝ। ਸੋ ਮਿੰਟੂ ਜੀ, ਤੁਸੀਂ ਖਬਰਾਂ ਤੇ ਚਾਨਣਾ ਪਾਇਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ ਸਤਿ ਸ੍ਰੀ ਜੀ। ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ, ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਚਾਨਣਾ 2000 ਦੇ ਨੋਟ ਦੀ ਗੱਲ ਤੋਂ ਲੈ ਕੇ ਬ੍ਰਿਜ ਭੂਸ਼ਣ ਵੱਲੋਂ ਦਿੱਤੇ ਗਏ ਚੈਲੰਜ ਤੱਕ ਦਾ ਹੋਇਆ ਹੈ। ਤੁਹਾਨੂੰ ਪ੍ਰੋਗਰਾਮ ਕਿਹੋ ਜਿਹਾ ਲੱਗਦਾ ਹੈ? ਆਪਣੀ ਰਾਏ ਸੁਝਾਅ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੇ ਸਕਦੇ ਹੋ। ਜੇਕਰ ਪ੍ਰੋਗਰਾਮ ਚੰਗਾ ਲੱਗਦਾ ਹੈ ਤਾਂ ਅੱਗੇ ਸਾਂਝਾ ਕਰਨਾ ਨਾ ਭੁੱਲਿਓ। ਫੇਸਬੁੱਕ ਅਤੇ YouTube ਦੇ ਉੱਪਰ ਪੰਜਾਬੀ ਰੇਡੀਓ USA ਦੇ ਨਾਲ ਜ਼ਰੂਰ ਜੁੜੋ। ਫੇਸਬੁੱਕ ਤੇ ਫੋਲੋ ਕਰੋ, YouTube ਤੇ ਸਬਸਕ੍ਰਾਈਬ ਕਰੋ, ਨਾਲ ਦੀ ਨਾਲ ਬੈਲ ਆਈਕਨ ਜ਼ਰੂਰ ਦਬਾਓ ਤਾਂ ਕਿ ਹਰ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ। ਮਿਲਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਪ੍ਰੋਗਰਾਮਾਂ ਦੀ ਲਗਾਤਾਰਤਾ ਬਰਕਰਾਰ ਹੈ। ਤਦ ਤੱਕ ਲਈ ਧੰਨਵਾਦ।